मेरा कोई विश्वास नहीं किसी ते जिन्ना मर्जी धरवासा दे जन गल्लां बातां नाल बहुत कुछ हो गया है करनगे ते सानू पता लग जूगा। बस लोगों ने एक्चुअल च वोट सुट्टी आ 5% लोगों ने अवेयर होकर वोट पाई होगी भी बदलाव आ जूगा। 95% लोगों ने कहा भी तैनू नहीं पाउणी होए। जिन्ना चिर सिख सिलैक्शन च नहीं आउंदे इलैक्शन तो पासे हट गए। इलैक्शन दिल्ली तो होंदी आ ते दिल्ली सिखां दा भला नहीं कर सकती। मैं इस गल दा दावा ही करना दिल्ली सिखां दा भला नहीं कर सकती जिन्ना चिर सिखां दा अपना निशान साहब इत्थे नहीं झूलदा। जिन्ना चिर बादल परिवार विच रहूगा उन्ना चिर अकाली दल नहीं बच सकता जी। जोर ला लें जिन्ना मर्जी असीं अपने गुरु लई पंथ लई लड़ांगे जिन्ना भी साडे तो लड़िया गया जिन्ना साडे साह ने आखिरी कतरे तक लड़ांगे। बैबल इंसाफ मोर्चे ਨੂੰ तकरीबन 1 साल ਦਾ लंबा समा बतीत हो चुका है। सरकार बदली है, किते ना किते लगता है कि जिस तरीके ਦੇ ਨਾਲ ਪਰਿਵਾਰ ਨੂੰ इंसाफ देना चाहिए ਸੀ ਉਹ ਪਰਿਵਾਰ ਮਿਲਦਾ ਉਹ इंसाफ मिलता नज़र नहीं आ रहा। ਤਾਂ ਸਾਡੇ ਨਾਲ ਬਾਬਾ ਬਖਸ਼ੀਸ਼ ਸਿੰਘ ਨੇ ਉਹਨਾਂ ਦੇ ਨਾਲ ਗੱਲਬਾਤ ਕਰ ਲੈਣੇ। ਬਾਬਾ ਜੀ ਕਿਵੇਂ ਦੇਖਦੇ ਹੋ ਅੱਜ ਦੇ ਦਿਨ ਨੂੰ ਲੰਬਾ ਸਮਾਂ ਬਤੀਤ ਹੋ ਚੁੱਕਾ ਹੈ ਅਜੇ ਤੱਕ इंसाफ नहीं मिल सके। देखो मैं तो अज भी नहीं कहता भी सरकार असी लड़ जरूर रहे हैं पर विश्वास है नहीं किसी ते भी मैं नहीं करता जी जिन्ना चਿਰ ਹੁੰਦਾ नहीं। मेरा कोई विश्वास नहीं किसी ते जिन्ना मर्जी धरवासा दे जन गल्लां बातां नाल बहुत कुछ हो गया है करनगे ते सानू पता लग जूगा। बस हुण धरवासा धरवूसा नहीं लैंदे कर आउण ते सानू अगले दिन खबरां 'ਚ आपे पता लग जाना फलाना अरैसट हो गया। ਜੇ ਵਿਸ਼ਵਾਸ ਨਹੀਂ ਸੀ ਤਾਂ ਫਿਰ ਪੰਜਾਬ ਦੇ ਲੋਕਾਂ ਨੇ ਇੰਨਾ ਵੱਡਾ ਫਤਵਾ ਕਿਉਂ ਦਿੱਤਾ ਕਿ ਆਮ ਆਦਮੀ ਪਾਰਟੀ ਦੇ ਹੱਥ ਵਿੱਚ ਪੰਜਾਬ ਦੀ ਕਮਾਂਡ ਸੌਂਪ ਕੇ ਰੱਖ ਦਿੱਤੀ। ਜਿਹੜੇ ਪੰਜਾਬ ਦੇ ਲੋਕ ਨੇ ਨਾ ਇਹ ਕਈ ਵਾਰੀ ਆਪਣੇ ਭਰਾ ਨਾਲ ਲੜ ਪੈਂਦੇ ਨਾ ਜਦੋਂ ਤੇ ਉਹਨੂੰ ਪਤਾ ਕੀ ਕਹਿੰਦੇ ਨੇ ਮੈਂ ਆ ਚੀਜ਼ ਖੋਜ ਸੁੱਟ ਦੂੰ ਤੈਨੂੰ ਨਹੀਂ ਦਿੰਦਾ। ਇਹ ਉਦਾਂ ਦੀ ਬਦਲੀ ਆ ਲੋਕੀ ਦੁਖੀ ਇੰਨੇ ਹੋ ਗਏ ਲੋਕਾਂ ਨੇ ਕਿਹਾ ਇਹਨਾਂ ਨੂੰ ਚੁਣਨਾ ਹੀ ਨਹੀਂ ਨਾ ਕਾਂਗਰਸ ਨੂੰ ਨਾ ਅਕਾਲੀਆਂ ਨੂੰ ਐਤਕੀ ਵੋਟ ਹੀ ਹੋਰ ਲੋਕਾਂ ਨੇ ਐਕਚੁਅਲ 'ਚ ਵੋਟ ਸੁੱਟੀ ਆ 5% ਲੋਕਾਂ ਨੇ ਅਵੇਅਰ ਹੋ ਕੇ ਵੋਟ ਪਾਈ ਹੋਗੀ ਵੀ ਬਦਲਾਅ ਆ ਜੂਗਾ। 95% ਲੋਕਾਂ ਨੇ ਕਿਹਾ ਵੀ ਤੈਨੂੰ ਨਹੀਂ ਪਾਉਣੀ ਹੋਏ। ਤੁਹਾਨੂੰ ਕੀ ਲੱਗਦਾ ਵੀ ਮਤਲਬ ਜਿਹੜੀ ਤੁਸੀਂ ਵੇਖੋ ਸਿਮਰਜੀਤ ਸਿੰਘ ਮਾਨ ਨੂੰ ਜਿਹੜੀ ਵੋਟ ਪਈ ਆ ਉਹ ਇਸ ਕਰਕੇ ਪਈ ਆ ਤੁਹਾਨੂੰ ਬੰਦੇ ਬਣਾਉਣਾ ਹੈ ਤੁਸੀਂ ਸਾਡੇ ਨਾਲ ਗਲਤ ਕੀਤਾ ਹੈ ਐਂ ਹੀ ਹੋਇਆ ਨਾ ਜੀ। ਠੀਕ ਆ ਬਾਕੀ ਤੁਹਾਡੇ ਚੈਨਲ ਨੇ ਤੁਹਾਨੂੰ ਜ਼ਿਆਦਾ ਇਸ ਗੱਲ ਦਾ ਪਤਾ ਆ ਕੋਈ ਬਦਲਾਅ ਨਹੀਂ ਹੋ ਸਕਦਾ ਜਿੰਨਾ ਚਿਰ ਸਿੱਖ ਸਿਲੈਕਸ਼ਨ 'ਚ ਨਹੀਂ ਆਉਂਦੇ ਇਲੈਕਸ਼ਨ ਤੋਂ ਪਾਸੇ ਹਟ ਗਏ। ਇਲੈਕਸ਼ਨ ਦਿੱਲੀ ਤੋਂ ਹੁੰਦੀ ਆ ਤੇ ਦਿੱਲੀ ਸਿੱਖਾਂ ਦਾ ਭਲਾ ਨਹੀਂ ਕਰ ਸਕਦੀ। ਮੈਂ ਇਸ ਗੱਲ ਦਾ ਦਾਅਵਾ ਹੀ ਕਰਨਾ ਦਿੱਲੀ ਸਿੱਖਾਂ ਦਾ ਭਲਾ ਨਹੀਂ ਕਰ ਸਕਦੀ ਜਿੰਨਾ ਚਿਰ ਸਿੱਖਾਂ ਦਾ ਆਪਣਾ ਨਿਸ਼ਾਨ ਸਾਹਿਬ ਇੱਥੇ ਨਹੀਂ ਝੂਲਦਾ। ਜਿੰਨਾ ਚਿਰ ਸਾਡੇ ਕੋਲ ਸਾਡਾ ਰਾਜ ਨਹੀਂ ਹੁੰਦਾ। ਰਾਜ ਬਿਨਾਂ ਧਰਮ ਦੀ ਹਾਲਤ ਉੱਦਾਂ ਦੀ ਹੈ ਜਿਵੇਂ ਦੀ ਹੁਣ ਹੈਗੀ ਹੈ। ਜਥੇਦਾਰ ਖੁਦ ਫੈਸਲੇ ਨਹੀਂ ਲੈ ਸਕਦਾ ਯਾਰ ਉਹ ਕਿੱਡੀ ਖਤਰਨਾਕ ਗੱਲ ਹੈ। ਜਥੇਦਾਰ ਅੱਜ ਤੱਕ ਇਸ ਮੋਰਚੇ ਦੇ ਵਿੱਚ ਉਹਨਾਂ ਦੇ ਕੋਈ ਬੰਦੇ ਆ ਕੇ ਹਾਜ਼ਰੀ ਨਹੀਂ ਭਰੀ। ਕੀ ਗੁਰੂ ਗ੍ਰੰਥ ਸਾਹਿਬ ਦਾ ਮਸਲਾ ਜਥੇਦਾਰ ਨੂੰ ਨਹੀਂ ਪਤਾ? ਉਹਨੇ ਕਦੀ ਪੰਥ ਨੂੰ ਬਾਦਲਾਂ ਵਾਲੀ ਦੀ ਅਪੀਲ ਕਰ ਲੈਂਦੇ ਨੇ ਪੰਥ ਖਤਰੇ 'ਚ ਤੇ ਪੰਥ ਦੇ ਮੋਰਚਿਆਂ ਲਈ ਅਪੀਲ ਕਿੰਨੇ ਕਰਨੀ ਹੈ? ਮਸਲਾ ਇੱਥੇ ਇਹ ਆ ਕੋਈ ਆਪ ਕੋਈ ਬੀਜੇਪੀ ਕੋਈ ਕਾਂਗਰਸ ਜਿਹੜੀ ਸੈਂਟਰ ਤੋਂ ਚੱਲੂਗੀ ਉਹ ਸਿੱਖਾਂ ਦਾ ਭਲਾ ਨਹੀਂ ਕਰ ਸਕਦੀ ਕਰ ਹੀ ਨਹੀਂ ਸਕਦੀ। ਮੈਂ ਲਿਖ ਕੇ ਲੈ ਲਓ ਜਿੱਦਣ ਕਰ ਦੂਗੀ ਮੈਂ ਸਾਰੀ ਦੁਨੀਆ ਤੋਂ ਮਾਫੀ ਮੰਗੂਗਾ ਨੰਗੇ ਪੈਰੀ ਜਾਊਂ ਇਹਨਾਂ ਦੇ ਕੋਲ ਇਹ ਨਹੀਂ ਹੋ ਸਕਦਾ। ਜਦੋਂ ਬੀਜੇਪੀ ਦੇ ਨਾਲ ਅਕਾਲੀ ਦਲ ਬਾਦਲ ਦਾ ਗੱਠਜੋੜ ਸੀ ਤਾਂ ਉਸ ਸਮੇਂ ਦੇ ਦਰਮਿਆਨ ਜਿਸ ਤਰ੍ਹਾਂ ਦੇ ਫੈਸਲੇ ਲਏ ਗਏ ਕਿਤੇ ਨਾ ਕਿਤੇ ਨਿਰਾਸ਼ਾਜਨਕ ਲਏ ਤਾਂ ਹੁਣ ਅਕਾਲੀ ਦਲ ਵੱਖਰਾ ਹੋ ਗਿਆ। ਲੱਗਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਦਾ ਭਲਾ ਕਰ ਸਕਦਾ ਵੱਖਰਾ ਹੋ ਗਿਆ? ਨਹੀਂ ਜੀ ਨਾ ਜਿੰਨਾ ਚਿਰ ਬਾਦਲ ਪਰਿਵਾਰ ਦਾ ਕਬਜ਼ਾ ਹੈ ਅਕਾਲੀ ਦਲ ਤੇ ਉਹਨਾਂ ਚਿਰ ਉਹ ਇਹ ਦਾਅਵਾ ਛੱਡ ਦੇਣ ਵੀ ਅਕਾਲੀ ਦਲ ਸੁਤੰਤਰ ਅਸੀਂ ਪਾਸੇ ਹੋ ਗਏ ਹਾਂ ਸਾਨੂੰ ਜੋ ਡਿਊਟੀ ਲਾਉਣ ਜੋ ਸਜ਼ਾ ਲਾਉਣ ਅਸੀਂ ਮਨਜ਼ੂਰ ਕਰਦੇ ਹਾਂ ਪਾਸੇ ਹੋ ਜਾਣਾ। ਪੰਥ ਆਪੇ ਸਿਲੈਕਸ਼ਨ ਕਰ ਲੂਗਾ। ਜਦੋਂ ਰਹਿਣਾ ਦੇ ਵਿੱਚ ਸੁਖਬੀਰ ਨਹੀਂ ਆ ਰਹਿਣਾ ਵਿੱਚ ਸਰਨੇ ਰਾਣੇ ਆ ਦੂਜੇ ਤੀਜੇ ਜਿੰਨੇ ਹੈਗੇ ਨੇ ਸਾਨੂੰ ਇਹਨਾਂ ਦਾ ਸਾਰਿਆਂ ਦਾ ਪਤਾ ਆ। ਹੁਣ ਮੈਂ ਅੱਜ ਤੱਕ ਚੈਨਲ ਤੇ ਕਿਸੇ ਵੀ ਆਪਣੇ ਸਿੱਖ ਕਰੈਕਟਰ ਦੀ ਬਦਨਾਮੀ ਨਹੀਂ ਕੀਤੀ। ਇੰਨਾ ਹੀ ਮੈਂ ਕਹਿ ਸਕਣਾ ਵੀ ਇਹ ਸਿਰਫ ਛਲਾਵਾ ਆ। ਜਿੰਨਾ ਚਿਰ ਬਾਦਲ ਪਰਿਵਾਰ ਵਿੱਚ ਰਹੂਗਾ ਉਹਨਾਂ ਚਿਰ ਅਕਾਲੀ ਦਲ ਨਹੀਂ ਬਚ ਸਕਦਾ ਜੀ। ਜ਼ੋਰ ਲਾ ਲੈਣ ਜਿੰਨਾ ਮਰਜੀ ਤੁਹਾਨੂੰ ਪਤਾ ਸੁਖਬੀਰ ਦੀ ਚੁਆਇਸ ਕੀ ਸੀ? ਮੈਂ ਦੁਨੀਆ ਦਾ ਅਮੀਰ ਸਿੱਖ ਬਣਨਾ ਆ ਇਹ ਉਹਦੀ ਚੁਆਇਸ ਸੀ। ਠੀਕ ਹੈ ਜੀ ਤੇ ਸਿੱਖ ਦਾ ਕਰੈਕਟਰ ਗੁਰੂਆਂ ਦਾ ਕਰੈਕਟਰ ਕੀ ਰਿਹਾ ਆ ਵੀ ਬਾਦਸ਼ਾਹ ਵੀ ਆ ਕੇ ਦੇਣ ਆਏ ਤੇ ਉਹਨਾਂ ਨੇ ਕਿਹਾ ਨਹੀਂ ਸਾਨੂੰ ਤੇਰੀ ਨਹੀਂ ਚਾਹੀਦੀ। ਇੰਨਾ ਫਰਕ ਆ। ਸੋ
ਇਹਨਾਂ ਤੋਂ ਉਮੀਦ ਕਰਨੀ ਬੇਵਕੂਫੀ ਆ। ਪਰ ਸੰਘਰਸ਼ ਤੇ ਨਹੀਂ ਛੱਡ ਸਕਦੇ ਨਾ, ਸੰਘਰਸ਼ ਤੇ ਕਰਾਂਗੇ ਅਸੀਂ, ਸੰਘਰਸ਼ ਤੇ ਕਰਾਂਗੇ ਨਾ, ਉਹ ਸਾਡਾ ਹੱਕ ਹੈ ਕਰਨ ਦਾ। ਅਸੀਂ ਆਪਣੇ ਗੁਰੂ ਲਈ, ਪੰਥ ਲਈ ਲੜਾਂਗੇ, ਜਿੰਨਾ ਵੀ ਸਾਡੇ ਤੋਂ ਲੜਿਆ ਗਿਆ, ਜਿੰਨਾ ਸਾਡੇ ਸਾਹ ਨੇ, ਆਖਰੀ ਕਤਰੇ ਤੱਕ ਲੜਾਂਗੇ। ਜਿਸ ਤਰੀਕੇ ਦੇ ਨਾਲ ਇਨਵੈਸਟੀਗੇਸ਼ਨ ਦਿਨ ਬਾਅਦ ਦਿਨ ਅਮਲੇ ਦੇ ਵਿੱਚ ਲਿਆਂਦਾ ਜਾ ਰਿਹਾ, ਇਨਵੈਸਟੀਗੇਸ਼ਨ ਨੂੰ ਤੇਜ਼ੀ ਦਿੱਤੀ ਜਾ ਰਹੀ ਹੈ, ਤਾਂ ਲੱਗਦਾ ਹੈ ਕੋਈ ਨਾ ਕੋਈ ਜਿਹੜੀ ਜਲਦੀ ਦੇ ਨਾਲ ਕੋਈ ਇਸ ਤਰ੍ਹਾਂ ਦਾ ਫੈਸਲਾ ਲਿਆ ਜਾ ਸਕੇ ਜਿਹੜਾ ਕਿਤੇ ਨਾ ਕਿਤੇ ਜਿਹਦੇ ਤੋਂ ਸਿੱਖ ਸੰਤੁਸ਼ਟ ਹੋ ਸਕਣ, ਪੀੜਤ ਪਰਿਵਾਰ ਸੰਤੁਸ਼ਟ ਹੋਵੇ। ਜਿਹੜੀਆਂ ਬੇਅਦਬੀਆਂ ਮਾਲਵੇ ਦੇ ਖੇਤਰਾਂ ਦੇ ਵਿੱਚ ਵੱਖ-ਵੱਖ ਪਿੰਡਾਂ ਦੇ ਵਿੱਚ ਹੋਈਆਂ, ਉਹਨਾਂ ਨੂੰ ਲੈ ਕੇ ਕੋਈ ਨਾ ਕੋਈ ਇਸ ਤਰ੍ਹਾਂ ਦੇ ਦੋਸ਼ੀ ਜਿਹੜੇ ਉਹਨਾਂ ਦੇ ਉੱਪਰ ਕਾਰਵਾਈ ਕੀਤੀ ਜਾ ਸਕਦੀ। ਦੇਖੋ, ਉਹ ਤਾਂ ਇਹ ਕਹਿੰਦੇ ਨੇ ਵੀ ਅਸੀਂ ਕਰ ਰਹੇ ਹਾਂ, ਪਰ ਜਦੋਂ ਹੋ ਜਾਏਗਾ ਆਪਾਂ ਨੂੰ ਪਤਾ ਲੱਗ ਜੂ ਜੀ। ਉਦੋਂ ਪਹਿਲਾਂ ਅਸੀਂ ਕਿਵੇਂ ਇਹਨਾਂ ਨੂੰ ਵਧਾਈ ਦੇਈਏ ਵੀ ਤੁਸੀਂ ਕਰ ਰਹੇ ਹੋ, ਕਰਨਗੇ ਤੇ ਪਤਾ ਲੱਗ ਜੂ, ਅਸੀਂ ਧਰਨਾ ਚੁੱਕ ਲਾਂਗੇ। ਲੰਬਾ ਸਮਾਂ ਸੰਘਰਸ਼ ਵੀ ਕੀਤਾ ਹੈ, ਬਹੁਤ ਤਸ਼ੱਦਦ ਵੀ ਆਪਣੇ ਤਨ ਦੇ ਉੱਪਰ ਸਹਾਰਿਆ। ਕੀ ਲੱਗਦਾ ਕਿ ਜੇ ਸਰਕਾਰਾਂ ਦੀ ਨੀਤੀ ਸੇਮ ਹੈ, ਕੋਈ ਵੀ ਸਰਕਾਰ ਅਮਲ ਦੇ ਵਿੱਚ ਜਿਹੜਾ ਇਨਸਾਫ ਨਹੀਂ ਲਿਆਉਂਦੀ, ਤਾਂ ਸਿੱਖਾਂ ਦੇ ਕੋਲੇ ਰਸਤਾ ਕੀ ਬਚਦਾ? ਕਿਸ ਤਰੀਕੇ ਦੇ ਨਾਲ ਸਰਕਾਰ ਦੇ ਉੱਪਰ ਦਬਾਅ ਬਣਾ ਸਕਦੇ ਜਾਂ ਇਨਸਾਫ ਲਿਆ ਜਾ ਸਕਦਾ? ਵੇਖੋ, ਗੱਲ ਇਹ ਆ ਵੀ ਸਰਕਾਰ ਤਾਂ ਚਾਹੁੰਦੀ ਹੈ ਸਿੱਖ ਵਾਇਲੈਂਸ ਕਰਨਾ, ਤਾਂ ਗੁਰੂ ਗ੍ਰੰਥ ਸਾਹਿਬ ਨੂੰ ਵਾਰ-ਵਾਰ ਹੱਥ ਪੈਂਦਾ ਆ। ਪਰ ਸਿੱਖ ਬਹੁਤ ਮੈਚੋਰ ਨੇ ਹੁਣ, ਐਡੀ ਛੇਤੀ ਇਦਾਂ ਦੀ ਗੱਲ ਨਹੀਂ ਹੁੰਦੀ। ਅਸੀਂ ਗੁਰਮਤੇ ਕਰਾਂਗੇ, ਸਰਕਾਰ ਤੇ ਦਬਾਅ ਬਣਾਉਣ ਲਈ ਜਿਹੜੇ ਵੀ ਹੀਲੇ ਸਾਡੇ ਤੋਂ ਵਰਤੇਗੇ ਅਸੀਂ ਵਰਤਾਂਗੇ। ਬਾਬਾ ਜੀ, ਇੱਕ ਹੋਰ ਸਵਾਲ ਇਹਦੇ ਨਾਲ ਜੁੜਦਾ, ਤਾਂ ਜਿਸ ਤਰੀਕੇ ਦੇ ਨਾਲ ਕਿਹਾ ਜਾ ਰਿਹਾ ਕਿ ਜਿਹੜੀਆਂ ਸਰਕਾਰਾਂ ਨੇ, ਕਿਉਂਕਿ ਅਕਾਲੀ ਦਲ ਬਾਦਲ ਵੇਲੇ ਬੇਅਦਬੀਆਂ ਹੁੰਦੀਆਂ ਹੈ, 2 ਸਿੰਘਾਂ ਦੀ ਸ਼ਹੀਦੀ ਹੁੰਦੀ ਹੈ, ਤਾਂ ਉਸ ਤੋਂ ਬਾਅਦ ਕਾਂਗਰਸ ਦੀ ਸਰਕਾਰ ਆਉਂਦੀ ਹੈ, ਉਹ ਵੀ ਕੋਈ ਕਾਰਵਾਈ ਨਹੀਂ ਕਰ ਪਾਉਂਦੀ। ਕੈਪਟਨ ਅਮਰਿੰਦਰ ਸਿੰਘ ਨੂੰ ਚੋਣਾਂ ਦੇ ਵੇਲੇ ਲਾਂਭੇ ਕਰ ਦਿੱਤਾ ਜਾਂਦਾ ਹੈ। ਹੁਣ ਆਮ ਆਦਮੀ ਪਾਰਟੀ 24 ਘੰਟਿਆਂ ਦਾ ਜਿਹੜਾ ਸੀ ਐਲਾਨ ਕਰਕੇ ਸੱਤਾ ਵਿੱਚ ਆਈ ਹੈ, ਤਾਂ ਉਹਨਾਂ ਦੇ ਵੱਲੋਂ ਵੀ ਕਾਰਵਾਈ ਨਹੀਂ ਕੀਤੀ ਜਾ ਰਹੀ ਜਿਸ ਤਰੀਕੇ ਦੇ ਨਾਲ ਫੈਸਲੇ ਲੈਣੇ ਚਾਹੀਦੇ ਆ। ਲੋਕਾਂ ਵੱਲੋਂ ਕੁਝ ਇਹ ਵੀ ਕਿਹਾ ਜਾ ਰਿਹਾ ਕਿ ਜੇ ਸਰਕਾਰਾਂ ਦੀ ਨੀਤੀ ਇੱਕ ਜਗ੍ਹਾ ਦੇ ਉੱਪਰ ਇਕੱਤਰ ਹੋ ਸਕਦੀ ਹੈ, ਅੰਦਰੋਂ ਸਾਰੇ ਇੱਕ ਨੇ, ਫਿਰ ਜਿਹੜੀਆਂ ਸਿੱਖਾਂ ਦੀਆਂ ਧਿਰਾਂ ਨੇ ਉਹਨਾਂ ਨੂੰ ਇੱਕ ਹੋਣ ਵਾਸਤੇ ਕੀ ਕਰਨਾ ਚਾਹੀਦਾ? ਮਸਲਾ ਤੇ ਇਹੀ ਆ ਵੀ ਸਿੱਖਾਂ ਦੇ ਬਹੁਤ ਵੱਡੇ ਜਿਹੜੇ ਲੀਡਰ ਨੇ, ਉਹ ਕਿਤੇ ਨਾ ਕਿਤੇ ਸੈਂਟਰ ਦੀਆਂ ਚਪਲੀਆਂ ਝਾੜਦੇ ਨੇ। ਮਸਲਾ ਇਹ ਆ, ਪੋਲੀਟੀਕਲ ਤੌਰ ਤੇ ਉਹਨਾਂ ਨੂੰ ਵੋਟਾਂ ਚਾਹੀਦੀਆਂ ਨੇ, ਉਹਨਾਂ ਨੂੰ ਪੈਸਾ ਵੀ ਚਾਹੀਦਾ, ਉਹਨਾਂ ਨੂੰ ਸ਼ੋਹਰਤ ਵੀ ਚਾਹੀਦੀ ਆ। ਜਦੋਂ ਗੌਰਮੈਂਟ ਟੱਕਰ ਲਵਾਂਗੇ ਨਾ ਜੀ, ਉਦੋਂ ਫਿਰ ਇਹ ਸ਼ੋਹਰਤਾਂ ਨਹੀਂ, ਗੁਰੂ ਵੱਲੋਂ ਹੀ ਜਿਹੜੀ ਸ਼ੋਹਰਤ ਮਿਲਣੀ ਆ ਉਹੀ ਪ੍ਰਵਾਨ ਕਰਨੀ ਚਾਹੀਦੀ ਆ। ਦੁਨਿਆਵੀ ਸ਼ੋਹਰਤਾਂ ਦੇ ਪਿੱਛੇ ਭੱਜੋਗੇ, ਪਦਾਰਥਾਂ ਪਿੱਛੇ ਭੱਜੋਗੇ, ਆਪਣੀ ਨਿੱਜੀ ਵਾਸਤੇ ਭੱਜੋਗੇ ਤੇ ਹਾਰਾਂ ਹੋਣਗੀਆਂ। ਜਿਹੜੇ ਲੀਡਰਾਂ ਦੀ ਤੁਸੀਂ ਗੱਲ ਕਰਦੇ ਹੋ, ਕੀ ਲੱਗਦਾ ਪੰਜਾਬ ਦੇ ਲੋਕ ਹੁਣ ਉਹਨਾਂ ਦੇ ਉੱਪਰ ਵਿਸ਼ਵਾਸ ਕਰਦੇ ਆ? ਕਿਹੜੇ ਲੀਡਰ? ਨਾਂ ਲੈ ਕੇ ਗੱਲ ਕਰੋ। ਜਿਹੜੇ ਲੀਡਰਾਂ ਦੀ ਤੁਸੀਂ ਗੱਲ ਕਰਦੇ ਹੋ, ਮੈਂ ਗੱਲ ਕਰ ਰਿਹਾ ਸੁਖਬੀਰ ਬਾਦਲ ਦੀ, ਪ੍ਰਕਾਸ਼ ਸਿੰਘ ਬਾਦਲ ਦੀ, ਜਿੰਨੇ ਹੈਗੇ ਨੇ ਸਰਨੇ ਸੁਰਨੇ, ਜਿੰਨੇ ਅਟਰਮ ਪਟਰਮ, ਜੇਕੇ ਜੂਕੇ ਜਿੰਨੇ ਵੀ ਹੈਗੇ ਨੇ, ਕਿਸੇ ਤੇ ਨਹੀਂ ਕੋਈ ਕਰਦਾ ਵਿਸ਼ਵਾਸ। ਕੌਮ ਲਈ ਤਾਂ ਮਰਨਾ ਪੈਂਦਾ ਆ, ਮੈਦਾਨ 'ਚ ਆਉਣਾ ਪੈਂਦਾ। ਏਸੀ ਕਮਰਿਆਂ 'ਚ ਬਹਿ ਕੇ ਥੋੜਾ, ਇੱਥੇ 8 ਮਹੀਨੇ ਹੋ ਗਏ ਨੇ, ਕੋਈ ਵੜਿਆ ਇੱਥੇ ਆ ਕੇ? ਕੋਈ ਨਹੀਂ ਆਉਂਦਾ ਜੀ। 21 ਮੈਂਬਰੀ ਕਮੇਟੀ ਬਣ ਗਈ, ਫਲਾਣੇ ਲੈ ਲਿਆ, ਦੂਜੇ ਨਾਲ। ਇਹ ਇਲੈਕਸ਼ਨ, ਇਹ ਸਭ ਵੋਟਾਂ ਦੇ ਅਡੰਬਰ ਨੇ। ਸਾਰੇ ਹੀ ਸਟੇਟ ਨਾਲ ਗੱਲ ਕਰਦੇ ਨੇ, ਕੋਈ ਵਿਰਲਾ ਹੋਊਗਾ ਜ਼ਰੂਰ, ਇਹ ਨਹੀਂ ਕਿ ਬੀਨਾਸ ਨਹੀਂ ਹੁੰਦਾ, ਪਰ ਲਗਭਗ ਜਿਨ੍ਹਾਂ ਦਾ ਮੈਂ ਨਾਂ ਲਿਆ ਤੇ ਸਟੇਟ ਦੇ ਹੀ ਨੇ। ਇਹ ਸਟੇਟ ਤੋਂ ਪਾਸੇ ਨਹੀਂ ਹੋ ਸਕਦਾ, ਇਹਦਾ ਦਾਵਾ ਹੈ ਇਸ ਗੱਲ ਦਾ। ਜੋ ਮਰਜ਼ੀ ਕਹਿ ਲੈਣ, ਗਾਲਾਂ ਕੱਢ ਲੈਣ, ਕੁਛ ਕਹਿ ਲੈਣ, ਆਪਾਂ ਨੂੰ ਕੋਈ ਫਿਕਰ ਨਹੀਂ ਹੈਗਾ। ਮੇਰੇ ਕੋਲ ਤਾਂ ਘਰ ਵੀ ਨਹੀਂ ਹੈਗਾ ਜਿਹੜਾ ਢਾਹ ਦੇਣਗੇ, ਕੁਛ ਨਹੀਂ ਹੁਣ ਨੰਗੇ ਧਾੜਾਂ, ਜੋ ਮਰਜ਼ੀ ਕਰ ਲੈਣ। ਤੁਹਾਡੇ ਨਜ਼ਰੀਏ ਤੋਂ ਜੇ ਆਪਾਂ ਗੱਲ ਕਰੀਏ ਤਾਂ ਹੁਣ ਫਿਰ ਜਿਹੜੀ ਪੀੜਤ ਪਰਿਵਾਰ ਬੈਠਿਆ, ਸਿੱਖ ਪੰਥ ਉਹਨਾਂ ਦੇ ਨਾਲ ਬੈਠਾ, ਤਾਂ ਫੈਸਲਾ ਕਿਸ ਤਰ੍ਹਾਂ ਦੀ ਲੈਣ ਦੀ ਜ਼ਰੂਰਤ ਹੈ? ਫੈਸਲਾ ਸੰਗਤ ਕਰੂਗੀ ਜੀ, ਸੰਗਤ ਜੋ ਫੈਸਲਾ ਲਏਗੀ ਉੱਤੇ ਫੁੱਲ ਚੜਾ ਦਾਂਗੇ, ਆਪਾਂ ਨਾਲ ਰਹਾਂਗੇ। ਜੇ ਸੰਗਤ ਕਹੂਗੀ ਮਰਨਾ ਹੈ ਤੇ ਮਰਨ ਲਈ ਵੀ ਤਿਆਰ ਆ, ਕੋਈ ਵੀ ਦੋ ਰਾਵਾਂ ਨਹੀਂ, ਚੜ੍ਹਦੀ ਕਲਾ 'ਚ। ਬਿਲਕੁਲ। ਬਾਬਾ ਬਖਸ਼ੀਸ਼ ਸਿੰਘ ਦੇ ਨਾਲ ਗੱਲਬਾਤ ਕੀਤੀ ਹੈ ਤਾਂ ਕਿਤੇ ਨਾ ਕਿਤੇ ਇਹ ਵੀ ਕਨਸੂਆਂ ਨੇ ਕਿ ਸਰਕਾਰ ਦੇ ਉੱਪਰ ਦਬਾਅ ਬਣਿਆ, ਤਾਂ ਜਿਹੜੀਆਂ ਇਨਵੈਸਟੀਗੇਸ਼ਨ ਟੀਮਸ ਬਣਾਈਆਂ ਗਈਆਂ ਨੇ ਉਹਨਾਂ ਦੇ ਵੱਲੋਂ ਜਿਹੜੀ ਕਾਰਵਾਈ ਕੀਤੀ ਜਾ ਰਹੀ ਹੈ 2015 ਦੇ ਵਿੱਚ ਜਿੰਨੀਆਂ ਵੀ ਸਮੁੱਚੀਆਂ ਘਟਨਾਵਾਂ ਵਾਪਰਦੀਆਂ ਨੇ ਉਹਨਾਂ ਨੂੰ ਲੈ ਕੇ ਬਹੁਤ ਜਲਦੀ ਕੀਤੀ ਜਾ ਰਹੀ ਹੈ। ਤਾਂ ਸਰਕਾਰ ਦੇ ਉੱਪਰ ਵੀ ਇੱਕ ਤਰ੍ਹਾਂ ਦੇ ਨਾਲ ਕਹਿ ਸਕਦੇ ਹਾਂ ਕਿ ਸਮੋਰਚੇ ਦਾ ਦਬਾਅ ਬਣਿਆ ਹੋਇਆ ਹੈ, ਪਰ ਅਖੀਰ ਵੱਡੇ ਸਵਾਲੀਆ ਚਿੰਨ੍ਹ ਲੱਗ ਜਾਂਦੇ ਨੇ ਕਿ ਆਖਰ ਪੀੜਤ ਪਰਿਵਾਰ ਵਾਸਤੇ ਜਾਂ ਸਿੱਖਾਂ ਦੇ ਸਰਵੋਤਮ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਦੇ ਜਿਹੜੇ ਦੋਸ਼ੀ ਨੇ ਉਹਨਾਂ ਦੇ ਵਾਸਤੇ ਇਨਸਾਫ ਕਦੋਂ, ਉਹਨਾਂ ਲੋਕਾਂ ਨੂੰ ਸਜ਼ਾਵਾਂ ਕਦੋਂ ਦਿੱਤੀਆਂ ਜਾਣਗੀਆਂ। ਆਉਣ ਵਾਲੇ ਸਮੇਂ ਵਿੱਚ ਤਮਾਮ ਪੱਖ ਲੈ ਕੇ ਹਾਜ਼ਰ ਹੋਵਾਂਗਾ। ਧੰਨਵਾਦ।